ਸਤਿ ਸ਼੍ਰੀ ਅਕਾਲ। ਤੁਸੀਂ जुड़े हुए हो पंजाबी रेडियो यूएसए ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ ਕੱਲ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਵਿੱਚ ਕਈ ਬਦਲਾਅ ਕਰਦਿਆਂ ਇਹ ਗੱਲ ਕਹੀ ਹੈ ਕਿ ਪਰਿਵਾਰਵਾਦ ਦੇ ਵਿੱਚ ਇੱਕ ਟਿਕਟ ਹੋਊਗੀ ਤੇ ਹੋਰ ਕਈ ਬਦਲਾਵਾਂ ਦਾ ਉਹਨਾਂ ਨੇ ਸੰਕੇਤ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ। ਪਰ ਇਸ ਪੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਦੋ ਚੀਜ਼ਾਂ ਨੋਟ ਕਰਨ ਵਾਲੀਆਂ। ਇੱਕ ਤਾਂ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਬਹੁਤ ਵੱਡੀ ਚਲਾਕੀ ਖੇਡ ਕੇ ਗਏ ਹੈ ਜਿਹਦੇ ਬਾਰੇ ਤੁਹਾਨੂੰ ਦੱਸਾਂਗੇ। ਦੂਜੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਹਮੇਸ਼ਾ ਜਦੋਂ ਮੀਡੀਆ 'ਚ ਆਉਂਦੇ ਨੇ ਤਾਂ ਅਗਰੈਸਿਵ ਨਜ਼ਰ ਆਉਂਦੇ ਨੇ। ਉਹਨਾਂ ਨੂੰ ਇਹ ਹੈ ਕਿ ਹਮੇਸ਼ਾ ਉਹਨਾਂ ਦੀ ਹਮਲਾਵਰ ਨੀਤੀ ਹੁੰਦੀ ਹੈ ਕਿ ਮੈਨੂੰ ਕੋਈ ਸਵਾਲ ਨਾ ਕਰ ਲਏ। ਪਰ ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਟਿਕਟ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਰੂਪ ਕਿਵੇਂ ਦਿੱਤਾ ਜਾਊਗਾ ਇਸ ਬਾਬਤ ਜੋ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਇੱਕ ਪਰਿਵਾਰ ਇੱਕ ਟਿਕਟ ਵਾਲਾ, ਤਾਂ ਹਰ ਗੱਲ ਦਾ ਉਹਨਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਔਰ ਸ਼ੁਰੂਆਤ ਕਰਾਂਗੇ ਕਿ ਜਿਹੜੀ ਉਹਨਾਂ ਨੇ ਹੁਣ ਗੱਲ ਕਹੀ ਹੈ ਕਿ ਪ੍ਰਧਾਨ ਸਾਹਿਬ ਚੋਣਾਂ ਨਹੀਂ ਲੜਨਗੇ, ਜ਼ਿਲ੍ਹਾ ਪ੍ਰਧਾਨ ਕਿਹਾ ਹਾਲਾਂਕਿ ਉਹਨਾਂ ਨੇ। ਪਰ ਇੱਕ ਬਹੁਤ ਦਿਲਚਸਪ ਗੱਲ ਹੈ ਕਿ 24 ਸਾਲ ਪਹਿਲਾਂ 1998 ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਜੀ ਨੇ ਜਿਹੜਾ ਉਹ ਬਾਦਲ ਪਰਿਵਾਰ ਨੂੰ ਇਹੀ ਗੱਲ ਕਹੀ ਸੀ ਜਿਹੜੀ ਅੱਜ 24 ਸਾਲਾਂ ਬਾਅਦ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ। ਸੁਖਬੀਰ ਸਿੰਘ ਬਾਦਲ ਨੇ ਕਈ ਤੱਥਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ। ਝੂੰਦਾ ਕਮੇਟੀ ਰਿਪੋਰਟ ਬਾਰੇ ਉਹ ਚੁੱਪ ਕਰਕੇ ਕਈ ਗੱਲਾਂ ਨੂੰ ਬਾਈਪਾਸ ਕਰਤਾ। ਸ਼੍ਰੋਮਣੀ ਕਮੇਟੀ ਦੀ ਚੋਣ ਆਉਣ ਵਾਲੀ ਹੈ, ਇਹਦੇ ਵਿੱਚ ਕਈ ਗੱਲਾਂ ਨੂੰ ਬਾਈਪਾਸ ਕਰਤਾ। ਪੰਥਕ ਰੂਪ ਪਾਰਟੀ ਨੂੰ ਦੇਣਾ ਵਾ, ਕਿਵੇਂ ਦੇਣਾ ਵਾ ਉਹ ਤਾਂ ਦੱਸਿਆ, ਪਰ ਪਾਰਟੀ ਦਾ ਪੰਥਕ ਰੂਪ ਖੁੱਸਿਆ ਕਿਵੇਂ, ਖੋਇਆ ਕੀ ਨੇ, ਇਹ ਨਹੀਂ ਦੱਸਿਆ ਉਹਨਾਂ ਨੇ। ਔਰ ਹੋਰ ਵੀ ਕਈ ਗੱਲਾਂ, ਇੱਕ ਇੱਕ ਗੱਲ ਦਾ ਜਵਾਬ ਸੁਖਬੀਰ ਸਿੰਘ ਬਾਦਲ ਨੂੰ ਆਪਾਂ ਦੇਣ ਦੀ ਕੋਸ਼ਿਸ਼ ਕਰਾਂਗੇ। ਔਰ ਫੈਕਟ ਵਾਈਜ਼ ਕੁਛ ਵੀ ਜਿਹੜਾ ਵਾ ਉਹ ਤੋੜ ਮਰੋੜ ਕੇ ਪੇਸ਼ ਨਹੀਂ ਕੀਤਾ ਜਾਊਗਾ। ਮੈਂ ਸ਼ੁਰੂਆਤ ਕਰਾਂਗਾ ਕਿ ਜਿਹੜੀ ਟੌੜਾ ਸਾਹਿਬ ਨੇ ਗੱਲ ਕਹੀ ਸੀ 1998 ਦੇ ਵਿੱਚ, ਉਹਨਾਂ ਨੇ ਕੀ ਗੱਲ ਕਹੀ ਸੀ ਅਤੇ ਕਿਉਂ ਕਹੀ ਸੀ। ਅੱਜ ਜਿਹੜੀਆਂ ਗੱਲਾਂ ਪ੍ਰਧਾਨ ਸਾਹਿਬ ਕਰ ਰਹੇ ਨੇ ਨਾ, ਬਹੁਤੀਆਂ ਗੱਲਾਂ ਉਦੋਂ ਹੀ ਉਹਨਾਂ ਨੇ ਕਹਿਤੀਆਂ ਸੀ। ਅਕਾਲੀ ਦਲ ਦੀ ਸਿਆਸਤ ਦੇ ਵਿੱਚ 4 ਪਿੱਲਰ ਆ। ਜਿਹੜੇ ਲੋਕ ਅਕਾਲੀ ਦਲ ਦੀ ਸਿਆਸਤ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਕਿ 4 ਪਿੱਲਰ ਕਿਹੜੇ ਕਿਹੜੇ ਆ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਅਕਾਲ ਤਖਤ ਸਾਹਿਬ ਸਰਵਉੱਚ ਹੈ, ਉਹਦਾ ਜਥੇਦਾਰ ਅਕਾਲ ਤਖਤ ਸਾਹਿਬ ਦਾ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਉਸ ਤੋਂ ਬਾਅਦ ਅਕਾਲੀ ਦਲ ਦਾ ਪ੍ਰਧਾਨ, ਅਤੇ ਫਿਰ ਆਉਂਦਾ ਅਕਾਲੀ ਦਲ ਦਾ ਮੁੱਖ ਮੰਤਰੀ ਸਭ ਤੋਂ ਹੇਠਲੇ ਲੈਵਲ 'ਤੇ। ਔਰ ਮੈਂ ਕਿਉਂ ਕਹਿ ਰਿਹਾ ਵਾਂ ਕਿਉਂਕਿ ਇਹ ਇਤਿਹਾਸ ਦੇ ਵਿੱਚ ਤੁਹਾਨੂੰ ਮਿਸਾਲਾਂ ਮਿਲ ਜਾਣਗੀਆਂ। ਜਦੋਂ ਬਰਨਾਲਾ ਸਾਹਿਬ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਕਰਕੇ ਅਹੁਦਾ ਛੱਡਣਾ ਪਿਆ ਸੀ, ਤੁਹਾਨੂੰ ਮਿਸਾਲ ਮਿਲੂਗੀ ਇਹ। ਅਕਾਲੀ ਦਲ ਦੀ ਜਿਹੜੀ ਲੋਕ ਨੇ, ਅਕਾਲੀ ਦਲ ਨੂੰ ਪੋਲੀਟਿਕਸ ਨੂੰ ਨੇੜਿਓਂ ਦੇਖਣ ਵਾਲੇ ਨੇ, ਉਹ ਅਕਾਲੀ ਦਲ ਦਾ ਉਹ ਰੂਪ ਨਹੀਂ ਜਾਣਦੇ ਜਿਹੜਾ ਅੱਜ ਦਾ ਉਹਨਾਂ ਨੂੰ ਇੱਕ ਹੰਕਾਰੀ ਪ੍ਰਧਾਨ ਦੇ ਰੂਪ ਦੇ ਵਿੱਚ ਦਿਖਦਾ ਵਾ। ਅਕਾਲੀ ਦਲ ਦਾ ਆਪਣਾ ਇੱਕ ਇਤਿਹਾਸ ਹੈ, ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ। ਆਜ਼ਾਦੀ ਤੋਂ ਪਹਿਲਾਂ ਦਾ ਪੰਥਕ ਇਤਿਹਾਸ, ਚਾਬੀਆਂ ਦਾ ਮੋਰਚਾ, ਗੁਰੂ ਕਾ ਬਾਗ ਮੋਰਚਾ, ਜੈਤੋ ਦਾ ਮੋਰਚਾ। ਆਜ਼ਾਦੀ ਤੋਂ ਬਾਅਦ ਪਾਣੀਆਂ ਦੀ ਲੜਾਈ, ਪੰਜਾਬੀ ਸੂਬੇ ਦੇ ਲਈ ਲੜਾਈ, ਧਰਮ ਯੁੱਧ ਮੋਰਚਾ, ਐਮਰਜੈਂਸੀ ਦਾ ਵਿਰੋਧ, ਇਹ ਅਕਾਲੀਆਂ ਦੇ ਹਿੱਸੇ ਦੇ ਵਿੱਚ ਆਇਆ। ਉਹ ਗੱਲ ਵੱਖਰੀ ਹੈ ਕਿ ਬਾਅਦ ਦੇ ਵਿੱਚ ਅਕਾਲੀ ਦਲ ਨੇ ਮੁਹਾਂਦਰਾ ਬਦਲਿਆ ਅਤੇ ਬਾਦਲ ਪਰਿਵਾਰ ਉੱਤੇ ਆ ਜਿਹੜੇ ਦੋਸ਼ ਮੈਂ ਦੱਸਣ ਜਾ ਰਿਹਾ ਇਹ ਲੱਗਦੇ ਰਹੇ। ਉਦੋਂ ਕੀ ਹੋਇਆ ਸੀ, 97 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਅਤੇ 98 ਦੇ ਵਿੱਚ ਅਕਾਲੀ ਦਲ ਇੱਕ ਚੋਣ ਹਾਰ ਗਿਆ ਸੀ, ਸ਼ਾਇਦ ਆਦਮਪੁਰ ਦੀ। ਆਦਮਪੁਰ ਦੀ ਚੋਣ ਹਾਰਨ ਤੋਂ ਬਾਅਦ ਜਥੇਦਾਰ ਟੌੜਾ ਜੀ ਨੇ ਇੱਕ ਬਿਆਨ ਦਿੱਤਾ ਅਤੇ ਉਸ ਬਿਆਨ ਕਰਕੇ ਉਹਨਾਂ ਨੂੰ ਆਪਣੀ ਕੁਰਸੀ ਗਵਾਉਣੀ ਪਈ ਸੀ ਅਤੇ ਉਹ ਬਿਆਨ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ੀਸ਼ਾ ਵਿਖਾਉਣਾ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਕਾਲੀ ਦਲ ਦਾ ਪ੍ਰਧਾਨ ਅਤੇ ਮੁੱਖ ਮੰਤਰੀ ਦੋ ਅਲੱਗ ਹੋਣੇ ਚਾਹੀਦੇ ਨੇ ਕਿਉਂਕਿ ਮੁੱਖ ਮੰਤਰੀ ਸੰਵਿਧਾਨਕ ਚੀਜ਼ਾਂ ਕਰਕੇ ਕੋਈ ਸਟੈਂਡ ਨਹੀਂ ਲੈ ਸਕਦਾ, ਪਰ ਅਕਾਲੀ ਦਲ ਦਾ ਪ੍ਰਧਾਨ ਉਹ ਸਟੈਂਡ ਲੈ ਸਕਦਾ। ਤਾਂ ਉਹਨਾਂ ਦਾ ਜਿਹੜਾ ਬਿਆਨ ਸੀਗਾ ਉਹ ਗੱਲ ਕਹੀ ਹੈ, ਉਹ ਕਹਿੰਦੇ ਕਿ ਅਕਾਲੀ ਦਲ ਘੱਟ ਗਿਣਤੀਆਂ ਦੀ ਪਾਰਟੀ ਹੈ, ਇਸ ਲਈ ਕਈ ਮੁੱਦਿਆਂ ਬਾਰੇ ਸੰਵਿਧਾਨਕ ਅੜਚਨ ਕਰਕੇ ਮੁੱਖ ਮੰਤਰੀ ਦਾ ਸਟੈਂਡ ਨਹੀਂ ਲੈ ਸਕਦਾ ਅਤੇ ਪਾਰਟੀ ਦਾ ਪ੍ਰਧਾਨ ਇਹ ਭੂਮਿਕਾ ਨਿਭਾ ਸਕਦਾ। ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਬਾਦਲ ਸਾਹਿਬ ਆਪਦੇ ਕਿਸੇ ਭਰੋਸੇਮੰਦ ਬੰਦੇ ਨੂੰ ਪ੍ਰਧਾਨ ਬਣਾ ਲੈਣ। ਇਸ ਬਿਆਨ ਨੇ ਅਕਾਲੀ ਸਿਆਸਤ ਦੇ ਵਿੱਚ ਭੁਚਾਲ ਲਿਆਤਾ ਸੀਗਾ। ਜਥੇਦਾਰ ਟੌੜਾ ਉੱਤੇ ਸਿਆਸੀ ਹਮਲੇ ਸ਼ੁਰੂ ਹੋਏ। ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁ ਗਿਣਤੀ ਦੇ ਸਹਾਰੇ ਜਥੇਦਾਰ ਟੌੜਾ ਨੂੰ SGPC ਦੀ ਪ੍ਰਧਾਨਗੀ ਅਤੇ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਦੀ ਜਥੇਦਾਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਭੁਗਤਣਾ ਪਿਆ ਕਿਉਂਕਿ ਉਹਨਾਂ ਨੇ ਸੱਚ ਬੋਲਿਆ ਸੀ। ਹੁਣ ਆਉਣਾ ਸੁਖਬੀਰ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ 'ਤੇ। ਇਹ ਕਹਿੰਦੇ ਨੇ ਕਿ ਜ਼ਿਲ੍ਹੇ ਦਾ ਪ੍ਰਧਾਨ ਚੋਣ ਨਹੀਂ ਲੜੂਗਾ, ਪਰ ਬਾਦਲ ਸਾਹਿਬ ਤੁਸੀਂ ਇਹ ਦੱਸੋ ਕਿ ਕੋਈ ਵੀ ਪ੍ਰਧਾਨ ਨਹੀਂ ਚੋਣ ਲੜੂਗਾ। ਔਰ ਇਹ ਵੀ ਗੱਲ ਜ਼ਰੂਰ ਦੱਸਿਓ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿ ਉਹ ਚੋਣ ਨਹੀਂ ਲੜੂਗਾ। ਇਹ ਵੀ ਦੱਸੋ ਕਿ ਜੇਕਰ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ, ਤੁਹਾਡੇ ਹੀ ਪਰਿਵਾਰ 'ਚੋਂ ਨੇ, ਉਹਨਾਂ ਨੂੰ ਪਰਿਵਾਰ 'ਚੋਂ ਬਾਹਰ ਤਾਂ ਕਰ ਨਹੀਂ ਸਕਦੇ, ਤਾਂ ਕੀ ਤੁਸੀਂ ਵੀ ਇੱਕ ਪਰਿਵਾਰ ਇੱਕ ਟਿਕਟ 'ਤੇ ਰਹੋਗੇ? ਜਾਂ ਜਿਵੇਂ ਸਿਕੰਦਰ ਮਲੂਕਾ ਕਹਿ ਰਹੇ ਆ ਕਿ ਜੀ ਇਹ ਪ੍ਰਧਾਨ ਹੀ ਡਿਸਾਈਡ ਕਰੂਗਾ। ਉਹਨਾਂ ਨੂੰ ਜਦੋਂ ਸਵਾਲ ਕੀਤਾ ਕਿ ਪ੍ਰਧਾਨ ਹੀ ਡਿਸਾਈਡ ਕਰੂਗਾ ਕਿ ਜੇਕਰ ਇੱਕ ਮੈਂਬਰ ਪਰਿਵਾਰ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਹੈ ਤਾਂ ਦੂਜੀ ਚੋਣ ਲੜਨੀ ਹੈ ਕਿ ਨਹੀਂ ਲੜਨੀ, ਪ੍ਰਧਾਨ ਹੀ ਡਿਸਾਈਡ ਕਰੂਗਾ ਕਿ ਪ੍ਰਧਾਨ ਨੇ ਚੋਣ ਲੜਨੀ ਹੈ ਕਿ ਨਹੀਂ ਲੜਨੀ। ਕਮਾਲ ਦੀ ਗੱਲ ਹੈ।
ਸੁਖਬੀਰ ਸਿੰਘ ਬਾਦਲ ਤੈਅ ਕਰਨਗੇ। ਔਰ ਦੂਜੀ ਗੱਲ ਇਹ ਹੈ ਕਿ ਸ਼ਾਇਦ ਲੋਕ ਭੁੱਲ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ 2008 ਤੋਂ ਪ੍ਰਧਾਨ ਨੇ ਪਾਰਟੀ ਦੇ, ਤੇ 22 ਆ ਗਿਆ ਵਾ 14 ਸਾਲ, ਤੇ ਖੁਦ ਕਹਿ ਰਹੇ ਨੇ ਕਿ 10 ਸਾਲ ਪ੍ਰਧਾਨਗੀ। ਇਹ ਚੀਜ਼ਾਂ ਕਹਿੰਦੇ ਹੁਣ ਤੋਂ ਲਾਗੂ ਹੋਣਗੀਆਂ, ਮਤਲਬ ਆਪਦੀ ਪ੍ਰਧਾਨਗੀ 10 ਸਾਲ ਦੀ ਮਿਆਦ ਹੋਰ ਵਧਾ ਲਈ। ਖੈਰ, ਕਿ ਯੂਥ ਵਿੰਗ ਦਾ ਪ੍ਰਧਾਨ ਜਾਂ ਹੋਰ ਵਿੰਗਾਂ ਦੇ ਪ੍ਰਧਾਨ ਚੋਣ ਨਹੀਂ ਲੜਨਗੇ? ਜੇਕਰ ਉਹ ਚੋਣ ਲੜਨਗੇ ਤਾਂ ਕੀ ਉਹ ਪ੍ਰਧਾਨਗੀ ਛੱਡਣਗੇ? ਸਿੱਖ ਸਟੂਡੈਂਟ ਫੈਡਰੇਸ਼ਨ ਜਾਂ ਅਕਾਲੀ ਦਲ ਦਾ ਪ੍ਰਧਾਨ ਬਣਨਗੇ, ਉਹ ਸਾਬਤ ਸੂਰਤ ਹੋਣਗੇ, ਮਤਲਬ ਕਿ ਪੰਥਕ ਦਿੱਖ ਜਿਹੜੀ ਦਿੱਤੀ ਜਾਊਗੀ ਪਾਰਟੀ ਨੂੰ। ਪਰ ਬਾਦਲ ਪਰਿਵਾਰ ਇਹ ਗੱਲ ਕਦੋਂ ਦੱਸੂਗਾ ਕਿ ਪੰਥਕ ਦਿੱਖ ਖੋਈ ਕਿਹਨੇ ਹੈ, ਕਿਹਨੇ ਪੰਥ ਦੇ ਹਿੱਤਾਂ ਦੇ ਨਾਲ ਧੋਖਾ ਕੀਤਾ, ਕਿਹਨੇ ਉਹਨਾਂ ਲੋਕਾਂ ਦੇ ਨਾਲ ਯਾਰੀਆਂ, ਸਿਆਸੀ ਯਾਰੀਆਂ ਪਾਈਆਂ ਜਿਹੜੇ ਲੋਕਾਂ ਨੇ ਪੰਥ ਨੂੰ ਹਮੇਸ਼ਾ ਨਿੰਦਿਆ, ਭੰਡਿਆ, ਦੋਖੀ ਬਣੇ ਰਹੇ ਉਹ ਪੰਥ ਦੇ, ਔਰ ਬਿਨਾਂ ਸ਼ਰਤ ਸਮਰਥਨ ਦਿੱਤੇ ਗਏ। ਕਿਹਨਾਂ ਨੇ ਪੰਥ ਦੇ ਲਈ ਲੜਨ ਵਾਲਿਆਂ ਨੂੰ ਮਾਰਿਆ, ਕੁੱਟਿਆ, ਤਸ਼ੱਦਦ ਕੀਤੇ? ਇਜ਼ਹਾਰ ਆਲਮ, ਸਮੇਤ ਸੈਣੀ, ਉਮਰਾ ਨੰਗਲ, ਇਹ ਕੌਣ ਨੇ? ਇਹ ਕਿਹੜੇ ਲੋਕ ਨੇ? ਕਿ ਤੁਸੀਂ ਜਿਹੜੇ ਮੁਲਤਾਨੀ ਪਰਿਵਾਰ ਹੈ, ਮੁਲਤਾਨੀ ਪਰਿਵਾਰ ਤਾਂ ਛੱਡੋ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰ ਨੂੰ ਪੰਥ ਤੋਂ ਅਲੱਗ ਕਰਕੇ ਦੇਖਦੇ ਆ? ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਹੋ, ਕਦੇ ਇਹ ਨਹੀਂ ਮੰਨਦੇ ਕਿ ਸੈਣੀ ਨੂੰ ਡੀਜੀਪੀ ਕਿਹਨੇ ਲਾਇਆ। ਖੈਰ, ਸੁਖਬੀਰ ਸਿੰਘ ਬਾਦਲ ਅੱਗੇ ਕਹਿੰਦੇ ਕਿ ਅਸੀਂ ਬਣਾਵਾਂਗੇ ਇੱਕ ਬੁੱਧੀਜੀਵੀ ਬੋਰਡ, ਜਿਹੜਾ ਬੋਰਡ ਪ੍ਰਧਾਨ ਜੀ ਨੂੰ ਸਲਾਹ ਦਿਆ ਕਰੇਗਾ, ਮਤਲਬ ਗਾਈਡ ਕਰਿਆ ਕਰੂਗਾ। ਪਰ ਪ੍ਰਧਾਨ ਜੀ ਦੇ ਕੋਲੇ ਕੀ ਬੁੱਧੀਜੀਵੀਆਂ ਦਾ ਮਾਦਾ, ਬੁੱਧੀਜੀਵੀਆਂ ਦੀ ਗੱਲ ਸੁਣਨ ਦਾ ਮਾਦਾ ਹੈਗਾ ਵਾ? ਪ੍ਰਧਾਨ ਨੇ ਕਦੋਂ 2007 ਤੋਂ ਲੈ ਕੇ 17 ਤੱਕ ਕਿਹੜਾ ਮੀਡੀਆ ਅਦਾਰਾ ਰਹਿਣ ਦਿੱਤਾ ਵਾ, ਜਾਂ ਕਿਹੜਾ ਪੱਤਰਕਾਰ ਰਹਿਣ ਜਿਹੜਾ ਆਜ਼ਾਦ ਗੱਲ ਕਰਦਾ ਹੋਵੇ? ਪ੍ਰਧਾਨ ਜੀ ਨੇ ਪੱਤਰਕਾਰ ਅਦਾਰਿਆਂ 'ਚੋਂ ਕਢਾਏ ਵੇ ਆ, ਪ੍ਰਧਾਨ ਜੀ ਨੇ ਚੈਨਲ ਵੀ ਬੰਦ ਕਰਾਏ ਆ। ਔਰ ਇੱਥੋਂ ਤੱਕ ਕਿ ਇੱਕ ਨਰੇਸ਼ ਕੁਮਾਰ ਸਹਿਗਲ ਨੇ, ਪੱਤਰਕਾਰ ਸੀਗੇ ਉਹ ਉਸ ਟਾਈਮ, ਹੁਣ ਸ਼ਾਇਦ ਉਹ ਪੱਤਰਕਾਰ ਕਰਦੇ ਨੇ ਜਾਂ ਪੱਤਰਕਾਰੀ ਨਾਲ ਵਾਸਤਾ ਨੇ, ਮੈਨੂੰ ਨਹੀਂ ਪਤਾ, ਪਰ ਉਹਨਾਂ ਦੀ ਕੁੱਟਮਾਰ ਕਰਨ ਦਾ ਦੋਸ਼ ਲੱਗਿਆ ਔਰ ਪ੍ਰਧਾਨ ਜੀ ਨੂੰ ਆਵਾਜ਼ ਵੱਜੀ ਹੈ ਬਕਾਇਦਾ ਇਸ ਮਾਮਲੇ ਦੇ ਵਿੱਚ, ਅਦਾਲਤ ਦੇ ਵਿੱਚ। ਜੇਕਰ ਮੈਂ ਝੂਠ ਹੋਵਾਂ ਤਾਂ ਪ੍ਰਧਾਨ ਜੀ ਤੋਂ ਪੁੱਛ ਲਿਆ ਆਪਦੇ ਤੋਂ। ਖੈਰ, ਸੁਖਬੀਰ ਸਿੰਘ ਬਾਦਲ ਇਹ ਵੀ ਕਹਿੰਦੇ ਕਿ ਅਸੀਂ ਅਨੁਸ਼ਾਸਨੀ ਕਮੇਟੀ ਬਣਾਵਾਂਗੇ, ਇੱਕ ਪਾਰਲੀਮਾਨੀ ਬੋਰਡ ਬਣਾਵਾਂਗੇ, ਜਦ ਕਿ ਬਾਦਲ ਪਰਿਵਾਰ 'ਤੇ ਦੋਸ਼ ਲੱਗੇ ਨੇ ਕਿ ਇਹਨਾਂ ਨੇ ਇੱਕ ਪੰਜਾਬੀ ਤੇ ਇੱਕ ਪੰਥਕ ਪਾਰਟੀ, ਇੱਕ ਕਿਸਾਨਾਂ ਦੀ ਪਾਰਟੀ, ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਮੁਹਾਂਦਰਾ ਬਦਲ ਕੇ ਉਹਨੂੰ ਇੱਕ ਪਰਿਵਾਰ ਦੀ ਨਿੱਜੀ ਜਾਇਦਾਦ ਬਣਾ ਲਿਆ। ਅਨੁਸ਼ਾਸਨੀ ਬੋਰਡ ਬਣਾਓ, ਉਹਨਾਂ ਲੋਕਾਂ 'ਤੇ ਕਾਰਵਾਈ ਕਰੋ ਜਿਨ੍ਹਾਂ ਨੇ ਡੇਰੇਦਾਰਾਂ ਨਾਲ ਯਾਰੀਆਂ ਪਾ ਕੇ ਸਿਆਸੀ ਮਫਾਦ ਕੱਟਣ ਦੀ ਕੋਸ਼ਿਸ਼ ਕੀਤੀ ਤੇ ਪੰਥਕ ਹਿੱਤਾਂ ਨੂੰ ਢਾਹ ਲਾਈ, ਉਹਨਾਂ ਨੂੰ ਬਾਹਰ ਕੱਢੋ ਪਾਰਟੀ ਦੇ ਵਿੱਚੋਂ। ਅਨੁਸ਼ਾਸਨੀ ਕਮੇਟੀ ਇਹ ਕੰਮ ਕਰ ਸਕਦੀ ਹੈ। ਇੱਕ ਪਾਰਲੀਮਾਨੀ ਬੋਰਡ, ਅਕਾਲੀ ਦਲ ਦੇ ਵਿੱਚ ਇੱਕ ਪਾਰਲੀਮਾਨੀ ਬੋਰਡ ਹੁੰਦਾ ਸੀ, ਉਹ ਬੋਰਡ ਤੈਅ ਕਰਦਾ ਸੀਗਾ ਕਿ ਕਿਹਨੂੰ ਟਿਕਟ ਮਿਲੇਗੀ, ਕਿਹਨੂੰ ਨਹੀਂ ਮਿਲੇਗੀ। ਪਰ ਬਾਅਦ ਦੇ ਵਿੱਚ ਇਹ ਬਾਦਲ ਪਰਿਵਾਰ ਤੈਅ ਕਰਨ ਲੱਗਿਆ, ਜਿਹਦੇ ਕੋਲੇ ਆਪਦੀ ਵਜ਼ਾਰਤ ਦੇ ਵਿੱਚ 18 ਅਹੁਦੇ ਸੀਗੇ, 9 ਵੀ ਕੇਂਦਰੀ ਵਜ਼ਾਰਤ ਦੇ ਵਿੱਚ ਮੰਤਰੀ, ਪੁੱਤ ਉਪ ਮੁੱਖ ਮੰਤਰੀ, ਪੁੱਤ ਦਾ ਸਾਲਾ ਉਹ ਵੀ ਮੰਤਰੀ, ਆਪਦਾ ਜਵਾਈ ਵੀ ਮੰਤਰੀ, ਤੇ ਪ੍ਰਕਾਸ਼ ਸਿੰਘ ਬਾਦਲ ਤਾਂ ਮੁੱਖ ਮੰਤਰੀ ਸੀਗੇ। ਹੁਣ ਅਗਲੀ ਗੱਲ ਤੇ ਆਉਣਾ ਜਿੱਥੇ ਚਲਾਕੀ ਫੜੀ ਜਾਂਦੀ ਆ। ਝੁੰਦਾ ਕਮੇਟੀ ਦੀ ਰਿਪੋਰਟ ਦਾ ਕੀ ਬਣਿਆ? ਇਹ ਕਮੇਟੀ ਨੇ 42 ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਗੱਲ ਕਹੀ ਸੀ, ਤੇ ਨਾਲ ਇਹ ਵੀ ਗੱਲ ਕਹੀ ਸੀ ਕਿ ਅਕਾਲੀ ਦਲ ਦੀ ਮੂਹਰਲੀ ਕਤਾਰ ਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀ ਸਖਤ ਲੋੜ ਹੈ। ਇਆਲੀ ਸਾਹਿਬ ਨੇ ਖੁਦ ਕਿਹਾ ਕਿ ਸਾਨੂੰ ਲੋਕਾਂ ਨੇ ਤਾਨੇ ਮਿਹਣੇ ਮਾਰੇ ਕਿ ਆ ਗਏ ਬਾਦਲਾਂ ਦੇ ਚਾਪਲੂਸ, ਤੁਸੀਂ ਕਰੋਗੇ ਤਬਦੀਲੀਆਂ। ਕਹਿੰਦੇ ਅਸੀਂ ਕਿਹਾ ਲੋਕਾਂ ਨੂੰ ਕਿ ਯਾਰ ਨਹੀਂ, ਅਸੀਂ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਾ ਹੈ। ਤੇ ਉਸੇ ਮਨਪ੍ਰੀਤ ਇਆਲੀ ਨੇ, ਉਸੇ ਪ੍ਰੇਮ ਸਿੰਘ ਚੰਦੂਮਾਜਰਾ ਨੇ, ਜਗਮੀਤ ਸਿੰਘ ਬਰਾੜ ਨੇ ਜਦੋਂ ਪਾਰਟੀ ਦੀ ਫੋਰਮ, ਪਾਰਟੀ ਦੀ ਭਲਾਈ ਵਾਸਤੇ ਕੁਝ ਤਬਦੀਲੀਆਂ ਕਰਨ ਦੀ ਗੱਲ ਕਹੀ, ਤਾਂ ਸੁਖਬੀਰ ਸਿੰਘ ਬਾਦਲ ਦੇ ਹੀ ਚਾਪਲੂਸਾਂ ਇਹਦੇ ਆਲੇ ਦੁਆਲੇ, ਜਿਹੜਾ ਜਿਵੇਂ ਠੀਕ ਪਰਿਵਾਰਵਾਦ ਦੀ ਲੜਾਈ ਦੇ ਵਿਰੁੱਧ ਲੜਦਾ ਰਿਹਾ ਅਕਾਲੀ ਦਲ, ਪਰਿਵਾਰਵਾਦ ਦੀ ਗੱਲ ਕਰਦਾ ਰਿਹਾ, ਅੱਜ ਉਹੀ ਅਕਾਲੀ ਦਲ ਪਰਿਵਾਰਵਾਦ ਦੀ ਲੜਾਈ ਦੇ ਵਿੱਚੋਂ ਲੰਘ ਰਿਹਾ, ਕਹਿ ਲਓ ਕਿ ਪਰਿਵਾਰਵਾਦ ਦਾ ਹੀ ਸ਼ਿਕਾਰ ਹੋ ਕੇ ਰਹਿ ਗਿਆ। ਖੈਰ, ਹੁਣ ਇਹ ਕਹਿੰਦੇ ਕਿ ਜਿਹੜੀਆਂ ਤਬਦੀਲੀਆਂ ਕਰਨੀਆਂ ਸੀ ਝੁੰਦਾ ਕਮੇਟੀ ਦੀ ਰਿਪੋਰਟ ਦੀਆਂ, ਉਹ ਤਬਦੀਲੀਆਂ ਕਦੋਂ ਹੋਣਗੀਆਂ, ਕਿੰਨੀਆਂ ਹੋਣਗੀਆਂ, ਇਹਦਾ ਕੋਈ ਜਵਾਬ ਨਹੀਂ। ਕਦੋਂ ਲਾਗੂ ਹੋਣਗੀਆਂ, ਕੋਈ ਜਵਾਬ ਨਹੀਂ। ਕਿੰਨੀਆਂ ਲਾਗੂ ਹੋਈਆਂ, ਕੋਈ ਜਵਾਬ ਨਹੀਂ। ਲਾਗੂ ਕਰ ਵੀ ਰਹੇ ਹੋ ਜਾਂ ਨਹੀਂ ਕਰ ਰਹੇ, ਇਹਦੀ ਬਾਬਤ ਕੋਈ ਜਵਾਬ ਨਹੀਂ। ਅਸਲੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਟੀਮ ਹਾਲੇ ਵੀ ਸਵਾਲਾਂ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਅਕਾਲੀ ਦਲ ਦੀ ਜਿਹੜੀ ਨਾਰਾਜ਼ਗੀ ਹੈ ਲੋਕਾਂ ਦੇ ਨਾਲ, ਕਿ ਜਿਹੜਾ ਅਕਾਲੀ ਦਲ ਕਿ ਜਿਹੜੇ ਕਹਿੰਦੇ ਨਾ ਕਾਕਾ ਜੀ ਪ੍ਰਧਾਨ ਬਣੇ ਰਹਿਣਗੇ, ਚਾਪਲੂਸ ਟਾਈਪ ਕੁਝ ਚਮਚਾ ਟਾਈਪ ਲੀਡਰ ਨੇ ਅਕਾਲੀ ਦਲ ਦੇ ਸੁਖਬੀਰ ਦੇ ਆਲੇ ਦੁਆਲੇ, ਉਹ ਕਹਿ ਰਹੇ ਨੇ, ਉਹ ਕਹਿੰਦੇ ਕਿ ਜਿਹੜੇ ਸੁਖਬੀਰ ਦੇ ਆਲੇ ਦੁਆਲੇ ਲੀਡਰਾਂ ਦਾ ਘੇਰਾ ਵਾ, ਅਸਲ ਦੇ ਵਿੱਚ ਉਹੀ ਜਿਹੜੇ ਆ ਉਹ ਲੋਕਾਂ ਦੀ ਨਾਰਾਜ਼ਗੀ ਨੂੰ ਸਮਝ ਨਹੀਂ ਰਹੇ। ਉਹ ਇਹ ਸਮਝ ਨਹੀਂ ਰਹੇ ਕਿ ਜਿਹੜੇ ਤੁਸੀਂ ਇਤਿਹਾਸਕ ਮੈਂਡੇਟ ਦੀ ਗੱਲ ਕਰਦੇ ਹੋ, ਉਦੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਨਹੀਂ ਸੀਗੇ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਪਾਰਟੀ 3 ਸੀਟਾਂ 'ਤੇ ਆਈ ਆ। ਇਹ ਦੱਸਣਾ ਕਾਹਤੋਂ ਭੁੱਲ ਜਾਂਦੇ ਲੋਕਾਂ ਨੂੰ ਤੁਸੀਂ। ਖੈਰ, ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਲੋਕਾਂ ਦੀ ਨਾਰਾਜ਼ਗੀ ਦਾ ਕਾਰਨ ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਮਾਈਨਿੰਗ ਮਾਫੀਆ, ਡਰੱਗ ਮਾਫੀਆ, ਪਰ ਨਹੀਂ।
ਅਸਲ ਦੇ ਵਿੱਚ ਬੇਅਦਬੀਆਂ ਬਹੁਤ ਵੱਡਾ ਕਾਰਨ ਹੈ। ਬੇਅਦਬੀਆਂ ਤੋਂ ਵੀ ਬਾਅਦ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬਾਈਬਲ ਕਲਾਂ ਗੋਲੀकांड ਦਾ ਵਾਪਰ ਜਾਣਾ ਔਰ ਆਪਦੇ ਹੀ 2 ਸਾਲਾਂ ਦੀ ਸਰਕਾਰ ਦੇ ਵਿੱਚ ਲੋਕਾਂ ਨੂੰ ਨਿਆਂ ਨਾ ਦੇਣਾ, ਉਹਦੇ ਉੱਤੇ ਲੂਣ ਭੁੱਕਣਾ ਕਿਵੇਂ ਕਿ ਡੇਰੇਦਾਰ ਨੂੰ ਮਾਫੀਆਂ, SGPC ਤੋਂ ਇਸ਼ਤਿਹਾਰ ਲਵਾਉਣੇ 90 ਲੱਖ ਰੁਪਏ ਦੇ, ਡੇਰੇਦਾਰ ਨਾਲ ਯਾਰੀਆਂ ਪਾਉਣੀਆਂ ਔਰ ਹਲੇ ਤੱਕ ਵੀ ਕਈ ਗੱਲਾਂ ਦੇ ਕੋਈ ਜਵਾਬ ਨਹੀਂ। ਮਤਲਬ ਬੇਅਦਬੀਆਂ ਦਾ ਇਨਸਾਫ ਕਿਉਂ ਨਹੀਂ ਮਿਲਿਆ? ਕਿਉਂਕਿ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਫਰਜ਼ ਕਿਹਦਾ ਸੀ ਨਿਆਂ ਦੇਣ ਦਾ? ਕਿਉਂ ਨਹੀਂ ਮਿਲਿਆ? ਕੋਈ ਜਵਾਬ ਨਹੀਂ। ਉਸ ਤੋਂ ਬਾਅਦ ਡੇਰੇਦਾਰ ਨਾਲ ਯਾਰੀਆਂ, ਬਿਨਾਂ ਮੰਗੇ ਉਹਨੂੰ ਮਾਫੀਆਂ ਦਿੱਤੀਆਂ, ਇਹਦੀ ਬਾਬਤ ਕੋਈ ਜਵਾਬ ਹੈ? ਕੋਈ ਜਵਾਬ ਨਹੀਂ। ਅਕਾਲ ਤਖਤ ਤੋਂ ਡੇਰੇਦਾਰ ਨੂੰ ਮਾਫੀਆਂ ਕਿਹਨੇ ਦਵਾਈਆਂ? ਫਿਰ ਉਹਨਾਂ ਨੂੰ ਜਸਟੀਫਾਈ ਕਿਉਂ ਕੀਤਾ? ਉਹਦੀਆਂ ਫਿਲਮਾਂ ਨੂੰ ਲੈ ਕੇ ਜਿਹੜੇ ਵਿਵਾਦ ਹੋਏ, ਕਿੱਥੇ ਮੀਟਿੰਗਾਂ ਹੋਈਆਂ, ਅਕਸ਼ੇ ਕੁਮਾਰ ਕਿਹੜੀਆਂ ਮੀਟਿੰਗਾਂ ਦੇ ਵਿੱਚ ਬੈਠਾ ਸੀ, ਗਿਆਨੀ ਗੁਰਮੁਖ ਸਿੰਘ ਕਿਹੜੀਆਂ ਮੀਟਿੰਗਾਂ ਦੀ ਗੱਲ ਕਰਦੇ ਸੀ, ਬੰਬੇ ਦੇ ਵਿੱਚ ਕੀ ਹੋਇਆ? ਕੀ ਕੋਈ ਜ਼ਿਕਰ ਕੀਤਾ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਦੇ ਵਿੱਚ? ਕਰਨਗੇ ਕਦੇ? ਨਹੀਂ ਕਰਨਗੇ। ਇਹ ਕਹਿੰਦੇ ਕਿ ਪੰਥਕ ਦਿੱਖ ਦੇਣੀ ਆ ਪਾਰਟੀ ਨੂੰ, ਸਾਬਤ ਸੂਰਤ ਪ੍ਰਧਾਨ ਲਾਵਾਂਗੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਤੇ ਯੂਥ ਅਕਾਲੀ ਦਲ ਦੇ, ਤੇ 35 ਸਾਲਾਂ ਤੋਂ ਵੱਧ ਕੋਈ ਪ੍ਰਧਾਨ ਨਹੀਂ ਹੋਊਗਾ। ਪਰ ਪਾਰਟੀ ਦੇ ਵਿੱਚੋਂ ਹੀ ਪੰਥਕ ਹਿੱਤਾਂ ਨੂੰ ਢਾਹ ਕਿਹਨੇ ਲਾਈ ਆ, ਉਹ ਵੀ ਦੱਸਣ ਜ਼ਰੂਰ। ਉਸ ਤੋਂ ਬਾਅਦ ਜਿਹੜੀ ਆ ਪਹਿਲਾਂ ਹੀ ਬਾਦਲ ਪਰਿਵਾਰ ਵੱਲੋਂ ਜਿਹੜਾ ਚੌਧਰ ਖਾਤਰ ਜਾਣ ਸਿੰਘ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਕਰਕੇ ਅਕਾਲੀ ਦਲ ਦੇ ਹਲਕਿਆਂ ਦੇ ਵਿੱਚ ਨਾਰਾਜ਼ਗੀ ਤਾਂ ਸੀਗੀ। ਸੁਖਬੀਰ ਸਿੰਘ ਬਾਦਲ ਸਾਹਿਬ ਪਿਛਲੇ ਦਿਨੀ ਜਦੋਂ ਝੁੰਦਾ ਕਮੇਟੀ ਦੀ ਰਿਪੋਰਟ ਬਾਰੇ ਜ਼ਿਕਰ ਹੋਇਆ ਸੀ ਤਾਂ ਉਦੋਂ ਅਕਾਲੀ ਦਲ ਦੇ ਵਿੱਚੋਂ ਬਗਾਵਤ ਦੀਆਂ ਗੱਲਾਂ ਸੁਣੀਆਂ ਸੀ, ਪਰ ਕੁਝ ਤਬਦੀਲੀਆਂ ਕਰਨ ਦੇ ਲਈ ਗੱਲ ਕਹੀ ਸੀ। ਪਰ ਤੁਸੀਂ ਤਾਂ ਤੁਹਾਡੇ ਹੀ ਕੁਝ ਚਮਚਾ ਟਾਈਪ ਲੀਡਰਾਂ ਨੇ ਤਬਦੀਲੀਆਂ ਕਰਨ ਵਾਲੀ ਜਿਹੜੀ ਉਹ ਉਸ ਗੱਲ 'ਤੇ ਨਹੀਂ ਗਏ। ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਦਾ ਜਿਹੜਾ ਜਿੰਨ ਸੀਗਾ ਉਹ ਇਹਨਾਂ ਨੇ ਕੱਢ ਮਾਰਿਆ। ਖੈਰ, ਹੁਣ ਜੇ ਆਪਾਂ ਗੱਲ ਕਰੀਏ, ਅਗਲੀ ਗੱਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਉਣ ਵਾਲੀਆਂ ਨੇ ਤੇ ਝੁੰਦਾ ਕਮੇਟੀ ਦੀ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਉਹਦੇ ਅਹੁਦੇਦਾਰ ਆਜ਼ਾਦਾਨਾ ਢੰਗ ਦੇ ਨਾਲ ਕੰਮ ਕਰਨ, ਨਾ ਕਿ ਕਿਸੇ ਲਿਫਾਫੇ ਦੇ ਵਿੱਚੋਂ ਨਿਕਲਣ, ਨਾ ਕਿਸੇ ਹੁਕਮ ਦੇ ਬੱਧੇ ਹੋਣ। ਬਿਲਕੁਲ ਜਿਵੇਂ ਸ਼ੁਰੂਆਤ ਦੇ ਵਿੱਚ ਇੱਕ 4 ਪਿਲਰ ਦੀ ਗੱਲ ਕੀਤੀ ਗਈ ਹੈ, ਬਿਲਕੁਲ ਉਸੇ ਤਰ੍ਹਾਂ ਜੋ ਟੌੜਾ ਸਾਹਿਬ ਕਹਿੰਦੇ ਸੀਗੇ। ਹੁਣ ਪਰ ਇਹਨਾਂ ਨੇ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਦਾ ਜ਼ਿਕਰ ਹੀ ਨਹੀਂ ਕੀਤਾ। ਸੋ ਬਾਦਲ ਪਰਿਵਾਰ ਦਾ ਦੋਸ਼ ਲੱਗਦੇ ਰਹੇ ਕਿ ਬਾਦਲ ਪਰਿਵਾਰ ਦਾ ਸਿਰਫ ਕਬਜ਼ਾ ਹੀ ਨਹੀਂ ਸੀ, ਬਲਕਿ ਪਾਰਟੀ ਤੇ ਸ਼੍ਰੋਮਣੀ ਕਮੇਟੀ ਤੇ ਵੀ ਕਿਹਾ ਜਾਂਦਾ ਹੈ ਕਿ ਸਵਾਲਾਂ ਤੋਂ ਭੱਜਣ ਦੀ ਲੋੜ ਹੀ ਕੀ ਹੈ। ਫਿਰ ਤਾਂ ਮੁੱਕਦੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਪੰਥ ਦੇ ਲਈ ਲੜਦੀ ਆ ਰਹੀ ਹੋਵੇ, ਚਾਬੀਆਂ ਦਾ ਮੋਰਚਾ, ਗੁਰੂ ਕਾ ਬਾਗ ਮੋਰਚਾ, ਜੈਤੋ ਦਾ ਮੋਰਚਾ, ਉਸ ਤੋਂ ਬਾਅਦ ਜਿਹੜੀ ਪਾਰਟੀ ਸੂਬਿਆਂ ਦੇ ਹੱਕਾਂ ਦੇ ਲਈ ਲੜੀ ਹੋਵੇ, ਪੰਜਾਬੀ ਸੂਬਾ ਮੋਰਚਾ, ਚੰਡੀਗੜ੍ਹ ਦੇ ਲਈ ਮੋਰਚਾ, ਦਰਸ਼ਨ ਸਿੰਘ ਫੇਰੂਮਾਨ ਦੀ ਕੁਰਬਾਨੀ, ਐਮਰਜੈਂਸੀ ਦਾ ਵਿਰੋਧ, ਧਰਮ ਯੁੱਧ ਮੋਰਚਾ, ਜਿਹੜੀ ਪਾਰਟੀ ਲੋਕਤੰਤਰ ਲਈ ਲੜਦੀ ਆ ਰਹੀ ਹੋਵੇ, ਐਮਰਜੈਂਸੀ ਦਾ ਵਿਰੋਧ, ਤਾਂ ਅੱਜ ਉਸ ਪਾਰਟੀ ਦੇ ਪ੍ਰਧਾਨ ਨੂੰ ਇਹਨਾਂ ਪੱਖਾਂ 'ਤੇ ਆਪਣਾ ਪੱਖ ਰੱਖਣਾ ਔਖਾ ਹੋਇਆ ਪਿਆ। ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਕੰਮ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ, ਜਾਂ ਫਿਰ ਅਕਾਲੀ ਦਲ ਦੇ ਜ਼ਰੀਏ ਕਦੇ ਪੰਜਾਬੀਆਂ ਦੀ ਪਾਰਟੀ, ਕਦੇ ਕੁਛ, ਉਹਦੇ ਜ਼ਰੀਏ ਬਾਦਲ ਪਰਿਵਾਰ ਆਪਣਾ ਸਿਆਸੀ ਜਿਹੜੀ ਖੁੱਸੀ ਜ਼ਮੀਨ ਹੈ ਉਹਨੂੰ ਹਾਸਲ ਕਰਨ ਦੇ ਲਈ ਜੱਦੋਜਹਿਦ ਕਰ ਰਿਹਾ ਹੈ। ਕੀ ਇਹ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਲਈ ਕੰਮ ਹੋ ਰਹੇ ਨੇ, ਜਾਂ ਫਿਰ ਬਾਦਲ ਪਰਿਵਾਰ ਦੀ ਸਿਆਸੀ ਜੱਦੋਜਹਿਦ ਜਾਂ ਸਿਆਸੀ ਵਾਪਸੀ ਲਈ ਯਤਨ ਹੋ ਰਹੇ ਨੇ? ਨਿਸਤਾਰਾ ਤੁਸੀਂ ਕਰਨਾ ਹੈ, ਪਰ ਜਿਹੜੇ ਅਕਾਲੀ ਦਲ ਦੇ ਕਾਡਰ ਨੂੰ, ਜਿਹੜੇ ਕੱਟੜ ਅਕਾਲੀ ਦਲ ਦੇ ਫੈਨਾਂ ਨੂੰ, ਜਾਂ ਜਿਨ੍ਹਾਂ ਨੂੰ IT ਸੈੱਲ ਵਾਲਿਆਂ ਨੂੰ ਗੁੱਸਾ ਲੱਗੂਗਾ ਇਸ ਰਿਪੋਰਟ ਤੋਂ ਬਾਅਦ, ਉਹ ਇੱਕ ਵਾਰੀ ਅਕਾਲੀ ਦਲ ਦਾ ਇਤਿਹਾਸ ਜ਼ਰੂਰ ਪੜ੍ਹਨ ਅਤੇ ਨਾਲੋਂ ਨਾਲ ਅਕਾਲੀ ਦਲ ਦਾ ਇਤਿਹਾਸ ਪੜ੍ਹਨ ਦੇ ਨਾਲ ਇਹ ਜ਼ਰੂਰ ਖੋਜ ਕਰਨ ਕਿ 1997 ਤੋਂ ਬਾਅਦ ਅਕਾਲੀ ਦਲ ਦੇ ਵਿੱਚ DGP ਸਮੇਤ ਸੈਣੀ ਬਣਿਆ ਵਾ, ਬੇਅਦਬੀਆਂ ਹੋਈਆਂ ਵਾ, ਰੇਤ ਮਾਫੀਆ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਦੇ ਇਲਜ਼ਾਮ ਹੀ ਨਹੀਂ ਲੱਗੇ, ਬੇਅਦਬੀਆਂ ਦਾ ਇਨਸਾਫ ਅਕਾਲੀ ਦਲ ਦੀ ਸਰਕਾਰ ਨੇ ਨਹੀਂ ਦਿੱਤਾ। ਬਾਈਬਲ ਕਲਾਂ ਗੋਲੀकांड ਬਾਰੇ ਸਰਚ ਕਰਕੇ ਜ਼ਰੂਰ ਦੇਖੋ ਅਤੇ ਇਹ ਜ਼ਰੂਰ ਸੋਚਿਓ ਕਿ ਅਕਾਲੀ ਦਲ 97 ਸੀਟਾਂ ਤੋਂ 3 ਸੀਟਾਂ 'ਤੇ ਕਿਵੇਂ ਆਇਆ, ਅਤੇ 97 ਵਾਰੀ ਪ੍ਰਧਾਨ ਕੌਣ ਸੀ ਅਤੇ 3 ਵਾਰੀ ਕੌਣ ਸੀ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ